ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 20 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਨ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦਾ ਇੱਕ ਟਾਈਮ ਦੇ ਉੱਤੇ ਜਿਹੜਾ ਬਜਟ ਸੀ, ਇੰਨਾ ਜ਼ਿਆਦਾ ਸਰਪਲਸ ਸੀ, ਹਰ ਇੱਕ ਸਟੇਟ ਨਾਲੋਂ ਜ਼ਿਆਦਾ ਸੀ। ਤੇ ਸਾਡੇ ਜਿਹੜੇ ਗਵਰਨਰ ਆ ਗੈਬਨ ਨਿਊਸਮ ਬੜੇ ਟੌਰ ਦੇ ਨਾਲ ਕਹਿੰਦੇ ਸੀ ਵੀ ਜੀ ਅਸੀਂ ਇੰਨੇ ਸਰਪਲਸ ਦੇ ਵਿੱਚ ਹੈਗੇ ਆ। ਹੁਣ ਜਿਹੜਾ LAO ਆਫਿਸ ਆ, LAO ਆ, ਲੈਜਿਸਲੇਟਿਵ ਐਨਾਲਿਸਟ ਆਫਿਸ, ਉਹਨਾਂ ਨੇ ਪ੍ਰੋਜੈਕਟ ਕੀਤਾ ਵੀ ਕੈਲੀਫੋਰਨੀਆ ਦਾ ਬਜਟ $73 ਬਿਲੀਅਨ ਘਾਟੇ ਵਾਲਾ ਬਜਟ ਹੋਊਗਾ। ਇਹ $38 ਬਿਲੀਅਨ ਜ਼ਿਆਦੇ ਆ ਜੋ ਗੈਬਨ ਨਿਊਸਮ ਹੁਣੀ ਐਸਟੀਮੇਟ ਕਰ ਰਹੇ ਸੀਗੇ। ਤੇ $24 ਬਿਲੀਅਨ ਜੋ ਰੈਵਨਿਊ ਦੇ ਵਿੱਚੋਂ ਨਿਕਲ ਗਿਆ ਹੈਗਾ। $15 ਬਿਲੀਅਨ ਇਨਕਰੀਜ਼ ਹੋਇਆ ਬਜਟ ਪ੍ਰੋਬਲਮ ਕਰਕੇ। ਸੋ $58 ਬਿਲੀਅਨ ਐਸਟੀਮੇਟ ਕੀਤਾ ਗਿਆ ਸੀ, ਜੋ ਹੁਣ ਉਹ ਵੱਧ ਕੇ 24 ਤੇ 25 ਦਾ ਜਿਹੜਾ ਫਿਸਕਲ ਜੀਅਰ ਦਾ ਬਜਟ ਆ, $73 ਬਿਲੀਅਨ ਜੋ ਆ ਉਹ ਹੋ ਜਾਊਗਾ। LAO ਨੇ ਕਿਹਾ ਵੀ ਬਹੁਤ ਜਗ੍ਹਾ ਦੇ ਉੱਤੇ ਕੱਟ ਲੱਗਣਗੇ, ਜਿਹਦੇ ਨਾਲ $16 ਬਿਲੀਅਨ ਜੋ ਬਚਾਇਆ ਜਾ ਸਕਦਾ ਹੈਗਾ ਆ। ਜਿਨ੍ਹਾਂ ਚੀਜ਼ਾਂ ਦੇ ਵਿੱਚ ਕੱਟ ਲੱਗਣਗੇ ਉਹਨਾਂ 'ਚ ਬਿਜ਼ਨਸ ਐਂਡ ਲੇਬਰ, ਕ੍ਰਿਮੀਨਲ ਜਸਟਿਸ, ਐਜੂਕੇਸ਼ਨ, ਹੈਲਥ ਤੇ ਹਿਊਮਨ ਸਰਵਿਸ, ਹਾਊਸਿੰਗ ਤੇ ਹੋਮਲੈਸਨੈਸ, ਰਿਸੋਰਸਿਸ ਤੇ ਇਨਵਾਇਰਮੈਂਟਲ, ਟਰਾਂਸਪੋਰਟੇਸ਼ਨ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੇ ਕ੍ਰਿਮੀਨਲ ਜਸਟਿਸ, ਜਿਹੜੇ ਚੋਰਾਂ ਨੂੰ ਜਿਨ੍ਹਾਂ ਨੇ ਫੜ ਕੇ ਚਾਰਜ ਕਰਨਾ, ਉੱਥੇ ਵੀ ਕੱਟ ਹੋਣਾ ਆ। ਆਪਣੇ ਬੱਚੇ ਜਿਹੜੇ ਸਕੂਲਾਂ 'ਚ ਜਾਂਦੇ ਆ, ਉੱਥੇ ਵੀ ਕੱਟ ਹੋਣਾ ਹੈਗਾ। ਹੈਲਥ ਤੇ ਹਿਊਮਨ ਸਰਵਿਸ ਜਿਹੜਾ ਮੇਨ ਹੈਗਾ, ਜਿਹਦੇ ਕਰਕੇ ਇੰਨੀ ਵੱਡੀ ਗਿਣਤੀ 'ਚ ਹੋਮਲੈਸ, ਜਿਨ੍ਹਾਂ ਨੂੰ ਮੈਂਟਲ ਇਸ਼ੂ ਵੀ ਹੈਗਾ, ਉਹ ਉੱਥੇ ਵੀ ਜਿਹੜਾ ਘੱਟ ਹੋਣਾ ਹੈਗਾ। HD ਪਾਮਰ ਸਪੋਕਸਮੈਨ ਹੈਗੇ ਆ ਗੈਬਨ ਨਿਊਸਮ, ਉਹਨਾਂ ਦੇ ਡਿਪਾਰਟਮੈਂਟ ਆਫ ਫਾਈਨੈਂਸ ਦੇ। ਉਹ ਕਹਿੰਦੇ ਆ ਵੀ ਮੈਨੂੰ ਹਜੇ ਵੀ ਲੱਗਦਾ ਵੀ ਜੋ $52 ਬਿਲੀਅਨ ਆ ਉਹ ਇਨਕਮ ਤੇ ਕਾਰਪੋਰੇਟ ਟੈਕਸ ਰਸੀਦਾਂ ਤੋਂ ਆ ਜਾਊਗਾ। ਪਰ ਇਹ ਹੁਣ ਦੇਖਦੇ ਹੈਗੇ ਆ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਆ ਇਸ ਨੂੰ ਉਹ ਫਿਕਸ ਕਰ ਸਕਦੇ ਹੈਗੇ। ਜੀ ਬਿਲਕੁਲ, ਹਾਲਾਤ ਬੜੇ ਚੰਗੇ ਜਿਹੜੇ ਉਹ ਨਜ਼ਰ ਨਹੀਂ ਆ ਰਹੇ। ਕੁੱਲ ਮਿਲਾ ਕੇ ਰਿਵਾਈਜ਼ਡ ਜਿਹੜਾ ਸ਼ਾਰਟਫਾਲ ਆ, ਘਾਟਾ ਆ $73 ਬਿਲੀਅਨ ਦਾ, ਉਹ ਅਨੁਮਾਨਿਆ ਜਾ ਰਿਹਾ ਆ, ਜੋ ਕਿ ਪਹਿਲਾਂ ਦੇ ਨਾਲੋਂ $15 ਬਿਲੀਅਨ ਹੋਰ ਥੱਲੇ ਵੱਲ ਨੂੰ ਪਹੁੰਚ ਚੁੱਕਾ ਆ। ਤੇ ਜਿੰਨਾ ਨਿਊਸਮ ਹੋਣਾ ਨੇ ਸੋਚਿਆ ਸੀ, ਉਹਦੇ ਨਾਲੋਂ 38 ਬਿਲੀਅਨ ਘੱਟ ਜਿਹੜਾ ਹੈਗਾ ਆ। ਸੋ ਚੰਗੀ ਖਬਰ ਨਹੀਂ ਹੈਗੀ। ਤੇ ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਕੱਟ ਲੱਗ ਸਕਦੇ ਹੈਗੇ ਆ। ਤੇ ਕਿੰਨਾ ਕੁ ਇਨਕਮ ਆ ਜੂਗੀ, ਇਹ ਹੁਣ ਦੇਖਣ ਵਾਲੀ ਗੱਲ ਜਿਹੜੀ ਰਹੂਗੀ। ਡਿਪਾਰਟਮੈਂਟ ਆਫ ਫਾਈਨੈਂਸ ਦੇ ਡਾਇਰੈਕਟਰ ਜੋ ਸਟੈਫਨ ਸ਼ਾਹ, ਉਹਨਾਂ ਨੇ ਜਨਵਰੀ ਦੇ ਵਿੱਚ ਇਹ ਕਿਹਾ ਸੀਗਾ ਵੀ ਜਿਹੜਾ ਮੈਨੇਜਡ ਕੇਅਰ ਆਰਗੇਨਾਈਜੇਸ਼ਨ ਟੈਕਸ ਹੈਗਾ ਆ $1.5 ਬਿਲੀਅਨ ਦਾ, ਉਹ ਹੈਲਪ ਕਰਦਾ ਹੈ ਫੰਡ ਕਰਨ ਦੇ ਲਈ ਮੈਡੀਕਲ ਦੀ ਜਿਹੜੀ ਐਕਸਪੈਂਸ਼ਨ ਨੂੰ, ਜੋ ਕਿ ਇਹਨਾਂ ਨੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਜਿਹੜੀ ਉਹ ਦੇਣੀ ਸੀਗੀ। ਤੇ ਹੈਲਥ ਇੰਸ਼ੋਰਰ ਜਿਹੜੇ MCO ਟੈਕਸ ਦਿੰਦਾ ਆ, ਉਸ ਦੇ ਜਿਹੜੇ ਉਹ ਤਹਿਤ ਫੈਡਰਲ ਸਰਕਾਰ ਨੇ ਅਜੇ ਉਸ ਨੂੰ ਅਪਰੂਵ ਕਰਨਾ ਆ। ਸੈਨੇਟ ਦੇ ਰਿਪਬਲਿਕਨਸ ਨੇ ਆਪਣੀ ਜਿਹੜੀ ਸਟੇਟਮੈਂਟ ਇਸ ਦੇ ਬਾਬਤ ਜਾਰੀ ਕੀਤੀ। ਜਿਹੜੇ ਇੱਥੇ ਆ ਸਟੇਟ ਸੈਨੇਟਰਸ, ਉਹਨਾਂ ਨੇ ਕਿਹਾ ਵੀ ਨਿਊਸਮ ਹੁਣਾਂ ਨੇ ਤੇ ਡੈਮੋਕ੍ਰੈਟਿਕ ਕੰਟਰੋਲ ਲੈਜਿਸਲੇਚਰ ਆ, ਇਹੀ ਬਜਟ ਨੂੰ ਹੈਂਡਲ ਕਰ ਰਹੇ ਆ। ਤੇ ਇਹਨਾਂ ਨੇ ਜਿਹੜੀ ਫਿਸਕਲ ਇਰਰਿਸਪੌਂਸਿਬਿਲਟੀ ਆ ਉਹ ਜ਼ਾਹਰ ਕੀਤੀ ਹੈ ਤੇ ਕਹਿੰਦੇ ਬਹੁਤ ਖਤਰਨਾਕ ਇਸ ਟਾਈਮ ਨਜ਼ਰ ਆ ਰਹੀ ਹੈ। ਫੇਅਰ ਓਕਸ ਤੋਂ ਜਿਹੜੇ ਸੈਨੇਟਰ ਰੋਜਰ ਨੀਲੋ ਆ,
ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਜਿਹੜੀ ਜਾਰੀ ਕੀਤੀ, ਕਹਿੰਦੇ ਵੀ ਇਹ ਹੁਣ ਸਬੂਤ ਆਪਣੇ ਸਾਹਮਣੇ ਆ ਵੀ ਬਗੈਰ ਕੁਝ ਦੇਖੇ ਜਿਹੜੀ ਸਪੈਂਡਿੰਗ ਹੋ ਰਹੀ ਆ ਤੇ ਜਿਹੜੀ ਸਟੇਟ ਦੇ ਬਜਟ ਦੀ ਪ੍ਰੋਬਲਮ ਲਗਾਤਾਰ ਵੱਧ ਰਹੀ ਆ, ਇਹ ਕੋਈ ਚੰਗੀ ਖਬਰ ਨਹੀਂ ਹੈਗੀ। ਸੈਨੇਟ ਦੇ ਮਾਈਨੋਰਟੀ ਲੀਡਰ ਬ੍ਰਾਇਨ ਜੋਨਸ ਉਹਨਾਂ ਨੇ ਨਿਊਸਮ ਹੁਣਾਂ ਨੂੰ ਜਿਹੜਾ ਉਹ ਕਿਹਾ ਆ ਵੀ ਜਿਹੜੇ ਲੋਕਾਂ ਨੂੰ ਇਹ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਜਦ ਡੈਫਿਸਿਟ ਨੂੰ ਇਹ $38 ਬਿਲੀਅਨ ਦਾ ਦੱਸ ਰਹੇ ਸੀ, ਜਦ ਕਿ ਡੈਫਿਸਿਟ ਇਹ $73 ਬਿਲੀਅਨ ਦਾ ਸਾਹਮਣੇ ਜਿਹੜਾ ਉਹ ਆਇਆ ਹੈਗਾ ਆ। ਗਵਰਨਰ ਦਾ ਜਿਹੜਾ ਬਜਟ ਆ ਉਹ ਕਾਫੀ ਜ਼ਿਆਦਾ ਆਪਟਿਮਿਸਟਿਕ ਨਜ਼ਰ ਆ ਰਿਹਾ ਸੀ, ਲੱਗਦਾ ਸੀ ਆਂਕੜਿਆਂ ਦਾ ਹੇਰ-ਫੇਰ ਜਿਹੜਾ ਹਰਜੋਤ ਸਿੰਘ ਜੀ ਨਿਊਸਮ ਹੋਣਾ ਨੇ ਇਸ ਦੇ ਵਿੱਚ ਜਿਹੜਾ ਸ਼ਰੇਆਮ ਕਰਕੇ ਜਿਹੜਾ ਉਹ ਦਿਖਾਇਆ ਆ। ਸੋ ਇਹੀ ਇਸ ਟਾਈਮ ਸਥਿਤੀ ਜਿਹੜੀ ਸਾਹਮਣੇ ਆ ਵੀ ਗਵਰਨਰ ਨਿਊਸਮ ਤੱਤੇ ਪਾਣੀ 'ਚ ਹੋਣਗੇ ਤੇ ਕੈਲੀਫੋਰਨੀਆ ਦੇ ਬਜਟ ਦੇ ਵਿੱਚ ਖਾਸੇ ਸੁਰਾਗ ਜਿਹੜੇ ਆ ਉਹ ਹੋ ਚੁੱਕੇ ਆ ਤੇ $78 ਬਿਲੀਅਨ ਤੱਕ ਦਾ ਕੁੱਲ ਘਾਟਾ ਸਾਹਮਣੇ ਨਜ਼ਰ ਆ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਕੈਲੀਫੋਰਨੀਆ ਸਟੇਟ ਨੂੰ ਆ ਰਹੇ ਆ ਤੇ ਕਹਿੰਦੇ ਪਹਿਲੀ ਵਾਰੀ ਇਦਾਂ ਲੱਗ ਰਿਹਾ ਵੀ ਜਿਹੜੇ ਬਿਜ਼ਨਸ ਓਨਰਸ ਆ ਉਹ ਕਹਿੰਦੇ ਅਸੀਂ ਨਹੀਂ ਕੇਅਰ ਕਰਦੇ ਹੈਗੇ, ਨੋ ਵਨ ਕੇਅਰਸ। ਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਕੈਲੀਫੋਰਨੀਆ 'ਚ ਵਿਜ਼ਿਟ ਕਰਨ ਆ ਰਹੇ, ਵਿਜ਼ਿਟ ਨਹੀਂ ਆਪਣੀ ਫੰਡ ਰੇਜ਼ਿੰਗ ਕਰਨ ਆ ਰਹੇ ਆ, ਖਾਸ ਕਰਕੇ ਹੁਣ ਇਲੈਕਸ਼ਨ ਨੂੰ ਲੈ ਕੇ। ਸੋ ਬਿਜ਼ਨਸ ਓਨਰਸ ਇਹ ਕਹਿ ਰਹੇ ਆ ਵੀ ਇਹ ਇਟਸ ਏ ਜੋਕ। ਸੋ ਕੈਲੀਫੋਰਨੀਆ ਦੀ ਸਿਚੁਏਸ਼ਨ ਇਸ ਟਾਈਮ ਦੇ ਉੱਤੇ ਬਹੁਤ ਮਾੜੀ ਹੈਗੀ ਆ। ਜੋ ਲਾਸ ਐਂਜਲਸ ਏਰੀਏ ਦੇ ਵਿੱਚ ਉਹਨੇ ਆਉਣਾ ਆ ਪਹਿਲਾਂ ਤੇ $25,000 ਉਹਨਾਂ ਨੇ ਰੱਖਿਆ ਹੈਗਾ। ਜਿਹੜੀ ਰਿਚ ਫੈਮਲੀਜ਼ ਜਿਹੜੀਆਂ ਡਾਈਨਿੰਗ ਕਰਨਗੀਆਂ, ਡਿਨਰ ਕਰਨਗੀਆਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਨਾਲ 1 ਘੰਟੇ ਲਈ ਤੇ ਨਾਲ ਪਿਕਚਰ ਲੈਣਗੀਆਂ। ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਸੈਨ ਫਰਾਂਸਿਸਕੋ ਦੇ ਵਿੱਚ ਆਉਣਾ ਹੈਗਾ ਆ। ਸਕਰੀਵਾਨੋ ਕਰਕੇ ਇੱਕ ਬਾਰ ਰੈਸਟੋਰੈਂਟ ਓਨਰ ਆ ਸਦਰਨ ਕੈਲੀਫੋਰਨੀਆ 'ਚ। ਉਹ ਕਹਿੰਦੇ ਵੀ ਜੇ ਮੈਨੂੰ ਚਾਂਸ ਲੱਗੇ ਤਾਂ ਮੈਂ ਪ੍ਰੈਜ਼ੀਡੈਂਟ ਬਾਈਡਨ ਨੂੰ ਕਹਾਂ ਵੀ ਭਰਾਵਾ ਮੇਰੇ ਨਾਲ ਚੱਲ ਤੇ ਗਰੋਸਰੀ ਕਰਨ ਚੱਲੀਏ ਤੇ ਨਾਲ ਮੇਰੇ ਨਿਆਣੇ ਵੀ ਚੱਲਦੇ ਤੇ ਤੈਨੂੰ ਪਤਾ ਲੱਗੇ ਵੀ ਜਿਹੜੇ ਕੀ ਕਾਸਟ ਫੂਡ ਦੀ ਹੈਗੀ ਆ। ਤੇ ਜਦੋਂ ਆਪਾਂ ਗਰੋਸਰੀ ਵਾਲੇ ਸਟੋਰ 'ਚ ਜਾਂਦੇ ਆ ਤੇ ਬਾਹਰ ਜਿਹੜਾ ਰੌਣਕ ਮੇਲਾ ਲੱਗਾ ਆ ਉਹ ਆਪਾਂ ਹੁਣ ਬੜੇ ਬੜੇ ਸਟੋਰਾਂ 'ਚ ਹੋਰ ਦੇਖਦੇ ਆ ਤੇ ਕਈਆਂ 'ਚ ਤਾਂ ਟੈਂਟ ਵੀ ਲੱਗੇ ਹੁੰਦੇ ਵੀ ਉਹ ਕਿੱਦਾਂ ਦੀ ਜਿਹੜੀ ਆ ਸਿਚੁਏਸ਼ਨ ਬਣੀ ਹੁੰਦੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਇੱਕ ਹੈਮ ਸਬਨਸ ਜਿਹੜਾ ਹੈਗਾ ਮੀਡੀਆ ਮੋਗਲ ਆ ਉਹਦੇ ਘਰ ਦੇ ਵਿੱਚ ਫੰਡ ਰੇਜ਼ਿੰਗ ਕਰਨ ਜਾ ਰਹੇ ਆ। ਬੇ ਏਰੀਏ ਦੇ ਵਿੱਚ ਜਿਹੜਾ ਉਹਨਾਂ ਦਾ ਫੰਡ ਰੇਜ਼ਿੰਗ ਹੋਣਾ ਹੈਗਾ ਆ ਉਹ ਲਾਸ ਐਲਟੋਸ ਹਿਲਸ ਵਾਲਾ ਜੋ ਏਰੀਆ ਆ ਉੱਥੇ ਹੋਣਾ ਹੈ। ਦੱਸਦੇ ਜਾਈਏ ਇਹਨਾਂ ਦੇ ਜਿਹੜੇ ਬਾਈਡਨ ਹੋਣਾ ਦੇ ਕੈਂਪੇਨ ਵਾਲੇ ਉਹਨਾਂ ਨੇ ਦੱਸਿਆ ਆ ਵੀ ਡੈਮੋਕ੍ਰੇਟ ਨੈਸ਼ਨਲ ਕਮੇਟੀ ਨੇ ਅਨਾਉਂਸ ਕੀਤਾ ਸੀ ਵੀ ਉਹਨਾਂ ਨੇ $42 ਮਿਲੀਅਨ ਕੰਟਰੀਬਿਊਸ਼ਨਸ ਦੇ ਵਿੱਚ ਜਨਵਰੀ ਦੇ ਵਿੱਚ 4,22,000 ਡੋਨਰਸ ਦੇ ਕੋਲੋਂ ਇਕੱਠੇ ਕੀਤੇ ਆ। ਓਵਰਆਲ ਦੇਖਿਆ ਜਾਵੇ ਤਾਂ ਬਾਈਡਨ ਦੇ ਕੈਂਪੇਨ ਦੇ ਕੋਲ ਜਨਵਰੀ ਦੇ ਐਂਡਿੰਗ ਤੱਕ $130 ਮਿਲੀਅਨ ਕੈਸ਼ ਦੇ ਵਿੱਚ ਇਨ ਹੈਂਡ ਪਿਆ ਹੈਗਾ ਆ। ਕਹਿੰਦੇ ਵੀ ਇਸ ਪੁਆਇੰਟ ਆਫ ਸਾਈਕਲ ਦੇ ਵਿੱਚ, ਇਲੈਕਸ਼ਨ ਸਾਈਕਲ ਦੇ ਵਿੱਚ ਅਜੇ ਤੱਕ ਕਿਸੇ ਵੀ ਡੈਮੋਕ੍ਰੇਟ ਕੈਂਡੀਡੇਟ ਦੇ ਦੁਆਰਾ ਸਭ ਤੋਂ ਵੱਧ ਰਾਸ਼ੀ ਜਿਹੜੀ ਆ ਉਹ ਜਮ੍ਹਾਂ ਇਹਨਾਂ ਦੀ ਹੋਈ ਆ। ਟਰੰਪ ਹੁਣਾਂ ਦੇ ਨਾਲ ਮੋਸਟ ਪ੍ਰੋਬਬਲੀ ਇਹਨਾਂ ਦਾ ਰੀਮੈਚ ਆਪਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲਣ ਜਾ ਰਿਹਾ ਆ। ਤੇ ਕਹਿੰਦੇ ਖਾਸਾ ਐਕਸਪੈਂਸਿਵ ਇਹ ਜਿਹੜਾ ਰਨ ਆ ਰੀ ਇਲੈਕਸ਼ਨ ਬਿਡ ਇਹਨਾਂ ਦੀ ਹੋ ਸਕਦੀ ਆ। ਸੋ ਮਨੀ ਰੇਜ਼ ਕਰਨ ਦੇ ਲਈ 2-3 ਦਿਨ ਦੇ ਲਈ ਇਹਨਾਂ ਨੇ ਆਉਣਾ ਹੈਗਾ ਆ। ਆਪਾਂ ਦੇਖ ਰਹੇ ਹਾਂ ਵੀ ਇਹ ਉਹਨਾਂ ਦਿਨਾਂ ਦੇ ਵਿੱਚ ਹੁਣ ਆ ਰਹੇ ਆ ਜਦੋਂ ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਪੂਰੇ ਕੈਲੀਫੋਰਨੀਆ ਦੇ ਵਿੱਚ ਐਟਮੋਸਫੇਰਿਕ ਰਿਵਰਸ ਉਹ ਆਈਆਂ ਹੈਗੀਆਂ ਨੇ, ਜਿੱਥੇ ਉਹਨਾਂ ਨੇ ਕਾਫੀ ਜ਼ਿਆਦਾ ਲੋਕਾਂ ਨੂੰ ਜਿਹੜਾ ਉਹ ਨੁਕਸਾਨ ਪਹੁੰਚਾਇਆ ਹੈਗਾ ਆ। ਸੋ ਇਹਨਾਂ ਦੇ ਕੈਂਪੇਨ ਵਾਲੇ ਤਾਂ ਖੁਸ਼ ਨਜ਼ਰ ਆ ਰਹੇ ਆ ਵੀ ਇੱਥੋਂ ਆਉਣਗੇ ਪੈਸੇ ਲੈ ਕੇ ਜਿਹੜੇ ਉਹ ਜਾਣਗੇ। ਪਰ ਜਿੱਦਾਂ ਤੁਸੀਂ ਬਿਜ਼ਨਸ ਓਨਰ, ਇਕੱਲੇ ਬਿਜ਼ਨਸ ਓਨਰ ਹੀ ਨਹੀਂ, ਆਮ ਲੋਕ ਵੀ ਕਹਿੰਦੇ ਹੋਣੇ ਆ ਆਓ ਪ੍ਰੈਜ਼ੀਡੈਂਟ ਸਾਹਿਬ ਤੁਹਾਨੂੰ ਦਿਖਾਈਏ ਵੀ ਅਸਲੀ ਹਾਲਾਤ ਜਿਹੜੇ ਆ ਉਹ ਕਿੱਦਾਂ ਦੇ ਜਿਹੜੇ ਉਹ ਬਣੇ ਪਏ ਆ। ਰੀਸੈਂਟਲੀ ਨਾ ਇੱਕ ਆਲ ਸਟਾਰ ਮੈਚ ਹੋਇਆ ਸੀ NBA ਦਾ। ਚਾਰਲਸ ਜਿਹੜਾ ਬਰੇਕਲੀ ਆ ਉਹ ਕਮੈਂਟਰੀ ਕਰ ਰਿਹਾ ਸੀ, ਕਹਿੰਦਾ ਵੀ ਬੁਰਾ ਹਾਲ ਆ ਵੀ ਸੈਨ ਫਰਾਂਸਿਸਕੋ ਦਾ। ਉਹ ਆਪ ਇੱਕ ਬਹੁਤ ਤਗੜਾ ਜਿਹੜਾ ਉਹ ਪਲੇਅਰ ਰਿਹਾ ਆ ਤੇ ਕਹਿੰਦੇ ਵੀ ਬਾਹਰ ਗਾਂਧੀ ਗਾਂਦਾ ਹੋਮਲੈਸਨੈਸ ਆ, ਬੰਦਾ ਬਾਹਰ ਜਿਹੜਾ ਉਹ ਤੁਰ ਨਹੀਂ ਸੀ ਸਕਦਾ। ਤੇ ਕਹਿੰਦੇ ਵੀ ਇਸ ਸ਼ਹਿਰ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਭੱਠਾ ਜਿਹੜਾ ਉਹ ਬਹਿ ਗਿਆ ਆ। ਸੋ ਉਹਨੇ ਜਿਹੜੇ ਆ ਉਹ ਚੱਲਦੇ ਮੈਚ ਦੇ ਵਿੱਚ ਇਦਾਂ ਕਮੈਂਟਰੀ ਦੇ ਤੌਰ ਦੇ ਉੱਤੇ ਜਿਹੜਾ ਉਹ ਆਖਿਆ ਸੀ। ਬਾਅਦ 'ਚ ਇਸ ਦਾ ਵੀ ਕਾਫੀ ਜਿਹੜਾ ਰੌਲਾ ਰੱਪਾ ਪਿਆ ਸੀਗਾ, ਪਰ ਇਹ ਚਰਚਾ ਦੇ ਵਿੱਚ ਜਿਹੜੀਆਂ ਚੀਜ਼ਾਂ ਹੁਣ ਆਪਣੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ।
ਅਗਲੀ ਖਬਰ ਜਿਹੜੀ ਆ ਉਹ ਸੈਨ ਡੀਗੋ ਤੋਂ ਆ ਰਹੀ ਆ। ਫੀਮਾ ਨੇ ਜੋ ਆ ਆਫਰ ਅਸਿਸਟੈਂਸ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈਗੀ ਆ ਫਲੱਡ ਵਿਕਟਮਸ ਦੇ ਲਈ। ਪ੍ਰੈਜ਼ੀਡੈਂਟ ਉਹਨਾਂ ਨੇ ਡਿਜ਼ਾਸਟਰ ਡਿਕਲੇਰੇਸ਼ਨ ਸਦਰਨ ਕੈਲੀਫੋਰਨੀਆ ਦਾ ਜੋ ਸੈਨ ਡੀਗੋ ਵਾਲਾ ਏਰੀਆ ਆ ਉਹ ਡਿਕਲੇਅਰ ਕਰ ਦਿੱਤਾ ਸੀ। ਸੋ ਅੱਜ ਫੀਮਾ ਵਾਲੇ ਮੋਬਿਲਾਈਜ਼ ਹੋ ਗਏ ਆ। ਜਿੰਨੇ ਵੀ ਫਲੱਡ ਦੇ ਵਿਕਟਮਸ ਹੈਗੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਟੈਂਪਰੇਰੀ ਹਾਊਸਿੰਗ ਦੇ ਲਈ, ਘਰਾਂ ਦੀ ਰੀਪੇਅਰ ਦੇ ਲਈ, ਲੋ ਕਾਸਟ ਲੋਨ, ਜਿਹੜੀ ਉਹਨਾਂ ਦੀ ਅਨਇੰਸ਼ੋਰਡ ਪ੍ਰਾਪਰਟੀ ਦੇ ਲਾਸ ਹੋਏ ਆ, ਜਿਨ੍ਹਾਂ ਦੀਆਂ ਇੰਸ਼ੋਰੈਂਸ ਨਹੀਂ ਸੀਆਂ, ਸੋ ਫੀਮਾ ਵਾਲੇ ਫਿਰ ਉਹ ਹੈਲਪ ਕਰਦੇ ਹੈਗੇ ਆ। ਹੋਰ ਜੋ ਪ੍ਰੋਗਰਾਮ ਇੰਡੀਵਿਜੂਅਲ ਤੇ ਬਿਜ਼ਨਸ ਓਨਰਸ ਦੇ ਲਈ ਆ ਤਾਂ ਕਿ ਉਹ ਰਿਕਵਰ ਕਰ ਸਕਣ, ਉਹ ਆਲਰੇਡੀ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਆ। ਤੇ ਜਿਹਦੇ ਲਈ ਫੀਮਾ ਜੋ ਹੈਗਾ ਆ ਫੈਡਰਲ ਅਸਿਸਟੈਂਸ ਜਿੱਥੋਂ ਮਿਲਦੀ ਹੈਗੀ ਆ, ਉਹਨਾਂ ਨੇ ਆਪਣਾ ਨੰਬਰ 1-800-621-3362 ਦਿੱਤਾ ਹੈਗਾ ਆ। ਤੇ ਗੂਗਲ ਤੇ ਵੀ ਸਰਚ ਕਰ ਸਕਦੇ ਆ ਜੇ ਕਿਸੇ ਦਾ ਨੁਕਸਾਨ ਹੋਇਆ ਇਸ ਫਲੱਡਿੰਗ ਦੇ ਵਿੱਚ ਤੇ ਤੁਹਾਡੀ ਇੰਸ਼ੋਰੈਂਸ ਨਹੀਂ ਸੀ ਤੇ ਫਿਰ ਜੋ ਫੈਡਰਲ ਗਵਰਨਮੈਂਟ ਆ ਉਹ ਸਪੋਰਟ ਕਰੂਗੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਮਾੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਹੈ ਟੈਕਸਸ ਦੇ ਇੱਕ ਛੋਟੇ ਟਾਊਨ ਤੋਂ, ਜਿੱਥੇ ਆਡਰੀ ਕਨਿੰਗਹੈਮ 11 ਸਾਲਾਂ ਦੀ ਹੈ ਜਿਹੜੀ ਬੱਚੀ, ਜੋ ਕਿ ਮਿਸਿੰਗ ਪਹਿਲਾਂ ਦੱਸੀ ਜਾ ਰਹੀ ਸੀ। ਅਥਾਰਟੀਜ਼ ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਨੂੰ ਉਸ 11 ਸਾਲਾਂ ਦੀ ਬੱਚੀ ਦੀ ਲਾਸ਼ ਟੈਕਸਸ ਦੇ ਇੱਕ ਦਰਿਆ ਦੇ ਵਿੱਚ ਲੱਭੀ ਆ। ਤੇ ਕਹਿੰਦੇ ਵੀ ਇਸ ਮਾਮਲੇ ਵਿੱਚ ਇੱਕ ਬੰਦੇ ਦੇ ਉੱਤੇ ਜਿਹੜੇ ਚਾਰजेस ਆ ਉਹ ਫਾਈਲ ਕੀਤੇ ਜਾ ਰਹੇ ਨੇ। ਪੋਲਕ ਕਾਊਂਟੀ ਦੇ ਜਿਹੜੇ ਸ਼ੈਰਿਫ ਬਾਇਰਨ ਲਾਇਨਸ, ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਬੜੇ ਅਫਸੋਸ ਦੇ ਨਾਲ ਸਾਨੂੰ ਇਹ ਜਿਹੜਾ ਉਹ ਦੱਸਣਾ ਪੈ ਰਿਹਾ ਆ ਵੀ ਸਾਨੂੰ ਉਸ ਬੱਚੀ ਦੀ ਜਿਹੜੀ ਲਾਸ਼ ਆ ਉਹ ਮਿਲੀ ਆ। ਤੇ ਕਹਿੰਦੇ ਵੀ ਮਾਈ ਡੀਪੈਸਟ ਸਿੰਪਥੀਜ਼ ਐਂਡ ਕੰਡੋਲੈਂਸਿਸ, ਜੋ ਵੀ ਉਸ ਨੂੰ ਜਾਣਦਾ ਸੀ। ਟ੍ਰਿਨਿਟੀ ਰਿਵਰ US 59 ਦੇ ਲਾਗੇ ਜਿਹੜਾ ਦਰਿਆ ਆ, ਉੱਥੇ ਇਸ ਬੱਚੀ ਦੀ ਜਿਹੜੀ ਲਾਸ਼ ਆ ਉਹ ਬਰਾਮਦ ਹੋਈ ਆ। ਬੀਤੇ ਵੀਰਵਾਰ ਤੋਂ ਇਹ ਮਿਸਿੰਗ ਦੱਸੀ ਜਾ ਰਹੀ ਸੀ, ਜਦ ਕਹਿੰਦੇ ਵੀ ਇਸਨੇ ਸਕੂਲ ਬੱਸ ਦੇ ਉੱਤੇ ਆਉਣਾ ਸੀਗਾ, ਪਰ ਉਸ ਦੇ ਵਿੱਚ ਉਹ ਨਹੀਂ ਸੀ ਲੱਭੀ। ਤੇ ਬਾਅਦ ਦੇ ਵਿੱਚ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਹੜਾ ਉਹ ਦੱਸਿਆ ਨਹੀਂ। ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਸ਼ੈਲੀ ਸਟਨ, ਉਹਨਾਂ ਨੇ ਜਿਹੜਾ ਉਹ ਕਿਹਾ ਹੈ ਇੱਕ 42 ਸਾਲਾ ਡੌਨ ਸਟੀਵਨ ਮੈਕਡੂਗਲ, ਉਸ ਨੂੰ ਜਿਹੜਾ ਆ ਇਸ ਮਾਮਲੇ ਵਿੱਚ ਹੁਣ ਚਾਰਜ ਜਿਹੜੇ ਆ ਉਹ ਕੀਤਾ ਜਾਊਗਾ। ਕਹਿੰਦੇ ਵੀ ਇਸ ਬੰਦੇ ਦੀ ਜ਼ਿੰਮੇਵਾਰੀ ਸੀਗੀ ਸਕੂਲ ਬੱਸ ਦੇ ਵਿੱਚ ਇਸ ਨੂੰ ਡ੍ਰੌਪ ਕਰਕੇ ਆਉਣ ਦੇ ਲਈ, ਪਰ ਇਹ ਉਸ ਤੋਂ ਬਾਅਦ ਦੇ ਵਿੱਚ ਹੀ ਲਾਪਤਾ ਹੋਈ ਸੀ ਤੇ ਹੁਣ ਉਸ ਦੀ ਲਾਸ਼ ਬਰਾਮਦ ਹੋਈ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਵੈਦਰ ਨੂੰ ਲੈ ਕੇ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਲਾਸ ਐਂਜਲਸ ਏਰੀਆ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਮੀਂਹ ਪਿਆ, ਕਹਿੰਦੇ ਵੀ 3 ਹਫ਼ਤਿਆਂ ਦੇ ਵਿੱਚ ਜੇ ਪੂਰੇ ਸਾਲ ਦਾ ਦੇਖਿਆ ਜਾਵੇ ਉਹ 75% ਉਹਦਾ 3 ਹਫ਼ਤਿਆਂ ਦੇ ਵਿੱਚ ਪੈ ਗਿਆ ਆ। ਸੋ ਨੁਕਸਾਨ ਇਹਦਾ ਕੀ ਹੋਇਆ ਵੀ ਬਹੁਤ ਸਾਰੇ ਜਿਹੜੇ ਪਾਮ ਟਰੀਜ਼ ਆ, ਯੂਕਲਿਪਟਸ ਟਰੀਜ਼ ਆ, ਉਹ ਡਿੱਗ ਪਏ, ਸਮੁੰਦਰ ਦੇ ਵਿੱਚ ਡਿੱਗ ਪਏ। ਜ਼ਮੀਨ ਬੜੀ ਸੈਚੂਰੇਟਡ ਸੀ, ਪਾਣੀ ਬੜਾ ਸੀ, ਸੋ ਜਿਹੜੀਆਂ ਉਹਨਾਂ ਦੀਆਂ ਜੜ੍ਹਾਂ ਆ ਉਹ ਹੋਲਡ ਨਹੀਂ ਕਰ ਸਕੀਆਂ ਮਿੱਟੀ ਨੂੰ। ਇੱਕ 100 ਸਾਲ ਪੁਰਾਣਾ ਪਾਮ ਦਾ ਟਰੀ, ਬੜਾ ਮਸ਼ਹੂਰ ਕਹਿੰਦੇ ਟਰੀ ਸੀਗਾ, ਜਿਹਨੂੰ ਲੋਕ ਦੇਖਣ ਜਾਂਦੇ ਹੁੰਦੇ ਸੀ ਸੈਂਟਾ ਬਾਰਬਰਾ ਏਰੀਏ ਦੇ ਵਿੱਚ, ਉਹ ਵੀ ਜਿਹੜਾ ਸਮੁੰਦਰ ਦੇ ਵਿੱਚ ਡਿੱਗ ਪਿਆ ਹੈਗਾ ਆ। ਇਸ ਤੋਂ ਬਿਨਾਂ ਬਹੁਤ ਸਾਰੇ ਯੂਕਲਿਪਟਸ ਦੇ ਟਰੀਜ਼ ਵੀ ਜੋ ਆ ਉਹ ਡਿੱਗ ਪਏ ਹੈਗੇ ਆ। ਕਰੈਗ ਵੈਂਡਰਜ਼ਵੈਗ ਕਰਕੇ ਸੈਂਟਾ ਬਾਰਬਰਾ ਕਾਉਂਟੀ ਦੇ ਫਾਇਰ ਬਟਾਲੀਅਨ ਚੀਫ ਹੈਗੇ ਆ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ, ਉਹ ਕਹਿੰਦੇ ਵੀ ਜਦੋਂ ਇੰਨਾ ਮੀਂਹ ਪੈ ਜਾਏ, ਜ਼ਮੀਨ ਸੈਚੂਰੇਟਡ ਹੋ ਜਾਏ ਤੇ ਜਿਹੜੀਆਂ ਜੜ੍ਹਾਂ ਆ ਉਹ ਮਿੱਟੀ ਨੂੰ ਛੱਡ ਦਿੰਦੀਆਂ ਤੇ ਉੱਤੋਂ ਹਨੇਰੀ ਇੰਨੀ ਚੱਲਦੀ ਸੀ, ਸਮੁੰਦਰ ਦੇ ਵਿੱਚੋਂ ਪਾਣੀ ਬੜਾ ਜਿਹੜਾ ਤੇਜ਼ੀ ਦੇ ਨਾਲ ਇੰਨੀਆਂ ਉੱਚੀ ਉਚਾਈ ਦੇ ਉੱਤੇ ਜਿਹੜੀਆਂ ਲਪਟਾਂ ਉਹਨਾਂ ਦੀਆਂ ਚੱਲਦੀਆਂ ਸੀ, ਉਹਦੇ ਨਾਲ ਬਹੁਤ ਸਾਰੇ ਜਿਹੜੇ ਟਰੀ ਆ ਉਹ ਪਾਣੀ ਦੇ ਵਿੱਚ ਡਿੱਗ ਪਏ ਆ। ਪਹਾੜੀਆਂ ਤੋਂ ਵੀ ਬਹੁਤ ਸਾਰੇ ਜਿਹੜੇ ਟਰੀ ਡਿੱਗੇ ਆ। ਬਹੁਤ ਜਗ੍ਹਾ ਦੇ ਉੱਤੇ ਫਲੱਡਿੰਗ ਵੀ ਹੋਈ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਕਾਰ ਸਕੈਮਿੰਗ ਦਾ ਕੰਮ ਚੱਲ ਰਿਹਾ ਸੀ, ਖਾਸ ਕਰਕੇ ਜਦੋਂ ਤੁਸੀਂ ਕੋਈ ਗੱਡੀ ਵੇਚਣੀ ਹੁੰਦੀ ਆ ਉਸ ਦੇ ਲਈ। ਤੇ ਹੁਣ ਨਾਰਦਰਨ ਕੈਲੀਫੋਰਨੀਆ ਦੀ ਪਲੇਸਰ ਕਾਊਂਟੀ ਤੇ ਸੈਕਰਾਮੈਂਟੋ ਕਾਊਂਟੀ ਦੇ ਜਿਹੜੇ ਅਧਿਕਾਰੀ ਆ, ਉਹ ਲੋਕਾਂ ਨੂੰ ਸੁਚੇਤ ਕਰ ਰਹੇ, ਅਗਾਹ ਕਰ ਰਹੇ ਆ ਵੀ ਇੱਕ ਕਾਰ ਬਾਇੰਗ ਸਕੈਮ ਇਸ ਟਾਈਮ ਚੱਲ ਰਿਹਾ ਆ। ਸਕੈਮ ਦੇ ਬਾਰੇ ਦੱਸਦੇ ਜਾਈਏ, ਕਹਿੰਦੇ ਕਿੱਦਾਂ ਜਿਹੜਾ ਉਹ ਚੱਲਦਾ ਆ। ਤੁਸੀਂ ਜਦੋਂ ਗੱਡੀ ਵੇਚਣ ਨੂੰ ਲਾਉਂਦੇ ਆ ਤਾਂ ਕੁਛ ਲੋਕ ਤੁਹਾਡੇ ਕੋਲ ਆਉਂਦੇ ਆ, ਮਿੱਥੀ ਹੋਈ ਥਾਂ ਦੇ ਉੱਤੇ ਤੁਸੀਂ ਆ ਜਾਂਦੇ ਆ ਵੀ ਹਾਂ ਜੀ ਅਸੀਂ
ਟੈਸਟ ਡਰਾਈਵ ਲੈਣੀ ਆ। ਜਦੋਂ ਤੁਸੀਂ ਟੈਸਟ ਡਰਾਈਵ ਦੇਣ ਦੇ ਲਈ ਆਪਣੀ ਗੱਡੀ ਦੇ ਲਈ ਉੱਥੇ ਜਾਂਦੇ ਆ, ਕਹਿੰਦੇ ਯੂਜਲੀ 2-3 ਜਾਣੇ ਆਉਂਦੇ ਆ। ਇੱਕ ਅੱਧਾ ਜਾਣਾ ਤੁਹਾਨੂੰ ਗੱਲਾਂ ਚਲਾਉਂਦਾ ਆ, ਉਸੇ ਦੌਰਾਨ ਜਦੋਂ ਹੁੱਡ ਨੂੰ ਖੋਲ ਕੇ ਚੈੱਕ ਕਰ ਰਹੇ ਹੁੰਦੇ ਵੀ ਹਾਂਜੀ ਸਾਨੂੰ ਇੰਜਨ ਬੇ ਦਿਖਾਓ, ਦੇਖਣਾ ਆ ਯੇ ਵੋ, ਉਸੇ ਦੌਰਾਨ ਤੁਹਾਨੂੰ ਗੱਲਾਂ ਚਲਾ ਕੇ ਤੁਹਾਡੇ ਰੇਡੀਏਟਰ ਦੇ ਉੱਤੇ, ਇੰਜਨ ਦੇ ਉੱਤੇ ਜਿਹੜਾ ਤੇਲ ਉਹ ਸੁੱਟ ਦਿੰਦੇ ਆ, ਇੰਜਨ ਆਇਲ ਜਿਹੜਾ ਉਹ ਸੁੱਟ ਦਿੰਦੇ ਆ। ਬਾਅਦ ਜਦੋਂ ਟੈਸਟ ਡਰਾਈਵ ਕਰਕੇ ਆਉਂਦੇ ਆ ਤੇ ਉਹ ਦੇਖਦੇ ਆ, ਦਿਖਾਉਂਦੇ ਆ ਇਸ ਤਰੀਕੇ ਦੇ ਨਾਲ ਸਕੈਮਰ ਕਰਦੇ ਆ ਵੀ ਗੱਡੀ ਦੀ ਇਨਸਪੈਕਸ਼ਨ ਦੇ ਵਿੱਚ ਇਹ ਬਹੁਤ ਮਾੜਾ ਹੋਇਆ ਆ, ਇੰਜਨ ਬਲੋ ਆਊਟ ਹੋ ਗਿਆ ਆ ਤੇ ਜਿੰਨੀ ਕੀਮਤ ਤੁਸੀਂ ਲਾਈ ਹੁੰਦੀ ਆ ਉਹਦੇ ਤੋਂ ਹਜ਼ਾਰਾਂ ਡਾਲਰ ਹੋਰ ਘੱਟ ਤੁਹਾਨੂੰ ਜਿਹੜਾ ਉਹ ਆਖਦੇ ਆ। ਤੇ ਕਈ ਵਾਰੀ ਬੰਦਾ ਆਪ ਵੀ ਸ਼ਸ਼ੋਪੰਚ ਪੈ ਜਾਂਦਾ ਵੀ ਇਹ ਬਣਿਆ ਕੀ ਆ, ਕਿਤੇ ਵਾਕਿਆ ਤਾਂ ਨਹੀਂ ਆਇਲ ਲੀਕ ਹੋ ਗਿਆ ਜਾਂ ਇੰਜਨ ਬਲੋ ਆਊਟ ਹੋ ਗਿਆ। ਉਹ ਬੰਦਾ ਸੋਚਣ ਲੱਗ ਜਾਂਦਾ ਵੀ ਇਹਨੂੰ ਠੀਕ ਕਰਾਉਣ 'ਚ ਹੀ ਉਹਨੇ ਲੱਗ ਜਾਣੇ ਆ, ਇਹਦੇ ਨਾਲੋਂ ਤਾਂ ਬੈਟਰ ਆ ਵੀ ਹੁਣ ਇਸੇ ਨੂੰ ਘੱਟ ਕੀਮਤ ਤੇ ਵੇਚ ਦੋ। ਕਹਿੰਦੇ ਇਹਨਾਂ ਨੇ ਕਈ ਜਿਹੜੇ ਦਰਜਨਾਂ ਹੀ ਲੋਕਾਂ ਨੂੰ ਆਪਣਾ ਜਿਹੜਾ ਉਹ ਸ਼ਿਕਾਰ ਬਣਾਇਆ ਆ। ਥਾਊਜ਼ੈਂਡਸ ਆਫ ਡਾਲਰਸ ਇਸ ਸਕੈਮ ਦੇ ਜ਼ਰੀਏ ਲੋਕਾਂ ਤੋਂ ਇਹਨਾਂ ਨੇ ਚੀਟ ਆਊਟ ਕਰ ਲਏ ਆ। ਸੋ ਪਲੇਸਰ ਕਾਊਂਟੀ ਦੇ ਜਿਹੜੇ ਸ਼ੈਰਿਫ ਆਫਿਸ ਉਹ ਕਹਿੰਦੇ ਆ ਵੀ ਅਸੀਂ ਜਿਹੜੇ ਆਪਣੇ ਡਿਟੈਕਟਿਵ ਦੇ ਨਾਲ ਤੇ ਹੋਰ ਕਾਊਂਟੀਜ਼ ਦੇ ਜਿਹੜੇ ਲਾ ਇਨਫੋਰਸਮੈਂਟ ਏਜੰਸੀਜ਼ ਆ ਉਹਨਾਂ ਦੇ ਨਾਲ ਲੱਗੇ ਹੋਏ ਆ। ਇਹ ਜਿਹੜੇ ਸ਼ੱਕੀ ਲੋਕ ਨੇ, ਸਸਪੈਕਟ ਆ, ਉਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਲਈ। ਸੋ ਹੁਣ ਜੇ ਤੁਸੀਂ ਕੋਈ ਵੀ ਗੱਡੀ ਵੇਚ ਰਿਹਾ ਆ ਤਾਂ ਉਹ ਜ਼ਰੂਰ ਧਿਆਨ ਦੇਵੇ ਤੁਹਾਡੇ ਨਾਲ ਕੋਈ ਇਦਾਂ ਦਾ ਜਿਹੜਾ ਸਕੈਮ ਆ ਉਹ ਨਾ ਹੋ ਜਾਵੇ। ਸੋ ਧਿਆਨ ਰੱਖਿਓ ਜੀ। ਤੇ ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਵੀ ਉਹ ਉਹੀ ਬੰਦੇ ਆ ਤਾਂ ਜ਼ਰੂਰ ਪਲੇਸਰ ਕਾਊਂਟੀ ਦੇ ਸ਼ੈਰਿਫ ਆਫਿਸ ਦੇ ਨਾਲ ਸੰਪਰਕ ਕਰੋ 530 899 7800 ਦੇ ਉੱਤੇ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ। ਇੱਕ ਖਬਰ ਲੋਕਲ ਮੈਂ ਬੇ ਏਰੀਏ ਦੀ ਸਾਂਝੀ ਕਰਨਾ। ਸੈਂਟਾ ਕਲਾਰਾ ਦੇ ਵਿੱਚ ਜੀ। ਇੱਕ 3 ਸਾਲਾਂ ਦਾ ਜਿਹੜਾ ਬੱਚਾ ਹੈ, ਉਸ ਦੇ ਅੱਜ ਸਵੇਰੇ 2:25 ਤੇ ਕਹਿੰਦੇ ਵੀ ਉਸ ਨੂੰ ਗੋਲੀ ਮਾਰੀ ਗਈ ਤੇ ਮਾਰ ਦਿੱਤਾ ਗਿਆ। ਇਹ ਜੋ ਪੋਨੀ ਸਿਆਨਾ ਡਰਾਈਵ ਆ ਸੈਂਟਾ ਕਲਾਰਾ ਦੇ ਵਿੱਚ 3700 ਬਲਾਕ ਦੇ ਉੱਤੇ, ਇੱਥੇ ਸਾਰਾ ਕੁਝ ਵਾਪਰਿਆ। ਹਜੇ ਤੱਕ ਉਹਨਾਂ ਨੇ ਆਇਡੈਂਟੀਫਾਈ ਨਹੀਂ ਕੀਤਾ, ਪਰ ਇਹ ਜ਼ਰੂਰ ਦੱਸਦੇ ਜਾਈਏ ਵੀ ਇਹ ਜਿਹੜਾ ਏਰੀਆ ਹੈ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਪੰਜਾਬੀ ਇੰਡੀਅਨ ਮੂਲ ਦੇ ਲੋਕ ਇਸ ਸਟਰੀਟ ਦੇ ਉੱਤੇ ਰਹਿੰਦੇ ਹੈਗੇ ਆ। ਸੈਂਟਾ ਕਲਾਰਾ ਆਫੀਸਰਸ ਨੇ 24 ਸਾਲਾਂ ਸਰਜੀਓ ਕੋਲਿਨ ਗੋਮੇਜ਼ ਨੂੰ ਅਰੈਸਟ ਕਰ ਲਿਆ ਹੈਗਾ। ਤੇ ਪਰ ਇਹ ਕਹਿੰਦੇ ਵੀ ਬੱਚੇ ਨਾਲ ਕੋਈ ਵੀ ਇਹਦਾ ਰਿਲੇਸ਼ਨ ਨਹੀਂ ਸੀ, ਜਾਣੀ ਕਿ ਕੋਈ ਰਿਸ਼ਤੇਦਾਰ ਵਗੈਰਾ ਇਹਦਾ ਨਹੀਂ ਸੀ। ਜੀ, ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਮਾਰਕੀਟ ਦੀ ਜੇ ਹਾਲ ਦੱਸਦੇ ਜਾਈਏ, ਹੁਣ ਕਿਉਂਕਿ ਇਨਫਲੇਸ਼ਨ ਦੇ ਨੰਬਰ ਚੰਗੇ ਨਹੀਂ ਆਏ, ਉਸ ਤੋਂ ਬਾਅਦ ਦੇ ਵਿੱਚ ਹੁਣ ਫਿਰ ਕਹਿ ਲਓ ਵੀ ਸੁੱਖ-ਭੋਗ ਏਦਾਂ ਦੀ ਹੋਣ ਲੱਗ ਗਈ ਆ। ਕਈ ਜਿਹੜੇ ਮਾਹਰ ਆ ਜਾਂ ਇਨਵੈਸਟਰਸ ਆ ਉਹ ਇਹ ਕਹਿਣ ਲੱਗ ਗਏ ਆ ਕਿਉਂ ਫੈਡ ਵਾਲੇ ਕਿਉਂ ਨਾ ਇੱਕ ਵਾਰੀ ਹੋਰ ਇੰਟਰਸਟ ਰੇਟ ਵਧਾ ਦੇਣ। ਹੁਣ ਲੋਕਾਂ ਨੂੰ ਭੜਥੂ ਪਾਇਆ ਪਿਆ ਆ, ਤੇ ਸਮਝ ਨਹੀਂ ਜਿਹੜਾ ਉਹ ਆ ਰਹੀ। ਉੱਦਾਂ ਦਾ 2024 ਦੇ ਵਿੱਚ ਫੈਡ ਰਿਜ਼ਰਵ ਵਾਲਿਆਂ ਨੇ ਇਹ ਕਿਹਾ ਸੀ ਵੀ ਭਾਈ 3 ਵਾਰੀ ਅਸੀਂ ਇੰਟਰਸਟ ਰੇਟ ਘਟਾ ਸਕਦੇ ਆ ਇਸ ਸਾਲ ਦੇ ਵਿੱਚ। ਅਜੇ ਘਟਾਉਣ ਦੀ ਸ਼ੁਰੂਆਤ ਹੋਈ ਨਹੀਂ ਆ। ਕਈ ਗੱਲਾਂ ਜਿਹੜੀਆਂ ਦੁਬਾਰਾ ਇੱਕ ਹੋਰ ਇੰਟਰਸਟ ਰੇਟ ਹਾਈਕ ਨੂੰ ਲੈ ਕੇ ਚੱਲ ਗਈਆਂ। ਇਹ ਗੱਲਾਂ ਹੀ ਨੇ, ਇਹ ਕੋਈ ਇਸ਼ਾਰਾ ਨਹੀਂ ਆ। ਇਹ ਕੁਝ ਇਨਵੈਸਟਰਸ ਤੇ ਕੁਝ ਸਪੈਸੀਫਿਕ ਜਿਹੜੇ ਅਰਥ ਸ਼ਾਸਤਰੀ ਆ ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਉਹ ਕਰ ਰਹੇ ਆ ਤਾਂ ਜੋ ਇਨਫਲੇਸ਼ਨ ਜਿਹੜੀ ਉਹ ਪੂਰੀ ਤਰ੍ਹਾਂ ਕਾਬੂ 'ਚ ਜਿਹੜਾ ਹੋ ਆ ਸਕੇ। ਓਵਰਆਲ ਮਾਰਕੀਟ ਦੇ ਵਿੱਚ ਅੱਜ ਚੰਗਾ ਦਿਨ ਫਿਰ ਨਹੀਂ ਰਿਹਾ। ਅੱਜ 64 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 38,500 ਤੇ 64 ਦੇ ਉੱਤੇ ਬੰਦ ਹੋਇਆ ਡਾਓ ਜੋਨ। S&P 30 ਪੁਆਇੰਟ ਘਟ ਕੇ 4975 ਦੇ ਉੱਤੇ। ਨੈਸਡੈਕ 100 ਤੇ 45 ਪੁਆਇੰਟ ਘਟ ਕੇ 15,631 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,037 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ 4.28%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 52,146 ਤੇ ਇਥੀਰੀਅਮ 3,004 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 88 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 50 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਤੇ ਜਾਂਦੇ ਜਾਂਦੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਰਿਮਾਈਂਡ ਕਰਦੇ ਜਾਈਏ, ਹੁਣ ਤੋਂ ਕੁਝ ਘੰਟਿਆਂ ਬਾਅਦ ਜੋ ਕਿਸਾਨ ਆਪਣੇ ਭੈਣ ਭਰਾ ਬਜ਼ੁਰਗ ਬੀਬੀਆਂ ਉਹ ਪ੍ਰੋਟੈਸਟ ਕਰ ਰਹੇ ਹੈਗੇ ਆ ਉੱਥੇ ਬਾਰਡਰ ਦੇ ਉੱਤੇ, ਪੰਜਾਬ ਤਾਂ ਹਰਿਆਣੇ ਦੇ ਉੱਤੇ, ਤਾਂ ਕਿ ਉਹ ਅੱਗੇ ਦਿੱਲੀ ਜਾ ਸਕਣ। ਉਹਨਾਂ ਨੇ ਸੱਦਾ ਦਿੱਤਾ ਹੈ 11 ਵਜੇ ਦਾ ਵੀ ਅਸੀਂ ਉਹ ਆਪਾਂ ਕ੍ਰਾਸ ਕਰਨਾ ਹੀ ਕਰਨਾ ਹੈ। ਦੂਸਰੇ ਪਾਸੇ ਜੋ ਹਰਿਆਣੇ ਦੇ ਪੁਲਿਸ ਵਾਲੇ ਆ ਉਹਨਾਂ ਨੇ ਇਹ ਕਿਹਾ ਹੈ ਵੀ 1 ਕਿਲੋਮੀਟਰ ਦੂਰ ਤੱਕ ਜਿੱਥੇ ਉਹਨੇ ਬਾਰਡਰ ਲਾਇਆ ਕੋਈ ਵੀ ਬੀਬੀ ਬੱਚਾ ਤੇ ਪ੍ਰੈਸ ਰਿਪੋਰਟਰ ਨਾ ਆਵੇ।
ਸੋ ਇੱਥੋਂ ਇਹ ਲੱਗਦਾ ਆ ਵੀ ਉਹ ਜ਼ੁਲਮ ਬਹੁਤ ਕਰਨਗੇ ਜਿੱਦਾਂ ਪਿਛਲੇ ਦਿਨਾਂ 'ਚ ਹੋਇਆ। ਸੋ ਆਪਾਂ ਸਾਰੇ ਉਹਨਾਂ ਆਪਣੇ ਜਿੰਨੇ ਵੀ ਭੈਣ ਭਰਾ ਬਜ਼ੁਰਗ ਉੱਥੇ ਟਿਕੇ ਹੋਏ ਆ, ਪ੍ਰੋਟੈਸਟ ਕਰ ਰਹੇ ਆ, ਉਹਨਾਂ ਲਈ ਅਰਦਾਸ ਕਰੀਏ। ਆਪਣੇ ਗੁਰੂ ਘਰਾਂ 'ਚ ਵੀ ਕਰਨੀ ਚਾਹੀਦੀ ਹੈ ਅੱਜ, ਤਾਂ ਕਿ ਕਿਸੇ ਦੇ ਕੋਈ ਸੱਟ ਚੋਟ ਨਾ ਲੱਗੇ, ਕੋਈ ਵੀ ਜਿਹੜਾ ਕਿਸੇ ਦਾ ਨੁਕਸਾਨ ਨਾ ਹੋਵੇ। ਜੀ, ਤੇ ਬਾਕੀ ਜਿਹੜਾ ਇਹ ਆਪਣੇ ਪ੍ਰੋਟੈਸਟ ਕਰਨ ਦਾ ਹੱਕ ਆ, ਇਸ ਨੂੰ ਇਹ ਕਾਮਯਾਬੀ ਦੇ ਨਾਲ ਉੱਥੇ ਕਰ ਸਕਣ। ਦਿੱਲੀ ਦੇ ਵਿੱਚ ਇਹ ਜਾਣਾ ਚਾਹੁੰਦੇ ਨੇ। ਸੋ ਦੇਖਦੇ ਹਾਂ ਕੀ ਜਿਹੜਾ ਇਹ ਬਣਦਾ ਹੈ। ਦਿੱਲੀ ਚਲੋ ਜਿਹੜੀ ਮਾਰਚ ਆ, ਜਿਸ ਦੇ ਵਿੱਚ ਹਜ਼ਾਰਾਂ ਹੀ ਜਿਹੜੇ ਕਿਸਾਨ ਆ ਉਹ ਇਸ ਟਾਈਮ ਤੁਰੇ ਹੋਏ ਨੇ। ਦੇਖਦੇ ਹਾਂ ਹਰਿਆਣਾ ਪੰਜਾਬ ਜਿਹੜਾ ਸ਼ੰਭੂ ਬਾਰਡਰ ਆ, ਖਨੌਰੀ ਵਾਲਾ ਆ, ਉੱਥੇ ਕੀ ਬਣਦਾ ਆ। ਰਿਪੋਰਟਸ ਤੇ ਇਹ ਵੀ ਆ ਰਹੀਆਂ ਸੀ ਆਲਰੇਡੀ ਯੂਪੀ ਤੇ ਦਿੱਲੀ ਦਾ ਜਿਹੜਾ ਬਾਰਡਰ ਆ ਉਸ ਨੂੰ ਵੀ ਉਹਨਾਂ ਨੇ ਸੀਲ ਕੀਤਾ ਆ, ਉਸ ਨੂੰ ਵੀ ਉਹਨਾਂ ਨੇ ਬੰਦ ਕਰ ਦਿੱਤਾ ਵੀ ਕਿਤੇ ਉਧਰੋਂ ਦੀ ਦੂਜੇ ਕਿਸਾਨ ਆ ਉਹ ਇੱਥੇ ਨਾ ਜਿਹੜਾ ਉਹ ਪਹੁੰਚ ਜਾਣ। ਸੋ JCB ਮਸ਼ੀਨਾਂ ਇਹਨਾਂ ਨੇ ਤਿਆਰ ਕਰਾਈਆਂ ਹੋਈਆਂ ਆ, ਹੋਰ ਹੈਵੀ ਇਕਵਿਪਮੈਂਟ ਆ, ਉਹ ਵੀ ਜਿਹੜਾ ਉਹ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਆ। ਆਲਰੇਡੀ ਦੇਖੋ ਹਰਜੋਤ ਸਿੰਘ ਜੀ, ਜਦੋਂ ਦੂਜੇ ਪਾਸੇ ਸੀ ਉਦੋਂ ਹੀ ਇਹਨਾਂ ਨੇ ਪੈਲਟ ਬੁਲਟ ਤੇ ਅਥਰੂ ਗੈਸ ਦੇ ਗੋਲੇ, ਰਬੜ ਬੁਲਟਸ, ਹੋਰ ਕਈ ਕੁਛ ਜਿਹੜਾ ਉਹਨਾਂ ਨੇ ਕੀ ਨਹੀਂ ਜਿਹੜਾ ਉੱਥੇ ਵਰਤਿਆ। ਹੁਣ ਜਦੋਂ ਇਹ ਜਾਣ ਦੀ ਕੋਸ਼ਿਸ਼ ਕਰਨਗੇ, ਭੇਜਣ ਦੀ ਕੋਸ਼ਿਸ਼ ਕਰਨਗੇ, ਤਾਂ ਕਾਫੀ ਜ਼ਿਆਦਾ ਨੁਕਸਾਨ ਹੋਣ ਦੀ ਖਤਰਾ ਜਿਹੜਾ ਬਣਿਆ ਹੈ। 8000 ਤੋਂ ਵੱਧ ਸਿਕਿਉਰਿਟੀ ਪਰਸਨਲ ਇਹ 3 ਦਿੱਲੀ ਦੇ ਬਾਰਡਰਾਂ ਦੇ ਉੱਤੇ ਉਹਨਾਂ ਨੇ ਉੱਥੇ ਵੀ ਜਿਹੜਾ ਉਹ ਆਲਰੇਡੀ ਲਾਇਆ ਹੈਗਾ ਆ ਜੀ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।